अजकल ईद ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਜਾਰੀ ਨੇ। ਅੱਜ ਅਫਤਾਰੀ ਦੇ ਟਾਈਮ ਬੱਚਿਆਂ ਨਾਲ ਇਸ ਬਾਰੇ ਗੱਲ ਹੋਈ ਤਾਂ ਪੁਰਾਣੇ ਦੌਰ ਦੇ ਰੋਜ਼ੇ ਤੇ ਈਦ ਦਾ ਮੰਜ਼ਰ ਅੱਖਾਂ ਦੇ ਸਾਹਮਣੇ ਆ ਗਿਆ। ਉਸ ਦੌਰ ਵਿੱਚ ਮਾਹ ਰਮਜ਼ਾਨ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲੇ ਹੀ ਤਿਆਰੀ ਸ਼ੁਰੂ ਹੋ ਜਾਂਦੀ ਸੀ। ਨਵਾਂ ਮੁਸੱਲਾ ਤੇ ਨਵਾਂ ਲੋਟਾ ਘਰ ਲਿਆਇਆ ਜਾਂਦਾ, ਕੁਰਾਨ ਮਜੀਦ ਦਾ ਗਿਲਾਫ ਧੋਇਆ ਜਾਂਦਾ, ਅਫਤਾਰੀ ਵਾਸਤੇ ਖਜੂਰਾਂ ਲਿਆਈਆਂ ਜਾਂਦੀਆਂ। ਰਮਜ਼ਾਨ ਦਾ ਚੰਨ ਵੇਖਣ ਲਈ ਲੋਕ ਛੱਤਾਂ 'ਤੇ ਚੜ੍ਹ ਜਾਂਦੇ। ਚੰਨ ਨਜ਼ਰ ਆਉਣ ਦੀ ਖੁਸ਼ੀ ਕਮਾਲ ਦੀ ਹੁੰਦੀ ਸੀ। ਖਾਸ ਕਰ ਬੱਚੇ ਬੜੇ ਖੁਸ਼ ਹੁੰਦੇ, ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਜਾਂਦੀ। ਪਿੰਡ ਦੀ ਮਸਜਿਦ ਵਿੱਚ ਨਗਾਰਾ ਵਜਾਇਆ ਜਾਂਦਾ, ਜਿਹਨੂੰ ਪੰਜਾਬੀ ਵਿੱਚ ਨਗਾਰਾ ਕਹਿੰਦੇ ਨੇ। ਅੱਜ ਦੇ ਬੱਚਿਆਂ ਨੂੰ ਤਾਂ ਨਗਾਰੇ ਦਾ ਪਤਾ ਵੀ ਨਹੀਂ ਹੋਣਾ। ਨਗਾਰਾ ਲੱਕੜੀ ਦਾ ਗੋਲ ਢੋਲ ਹੁੰਦਾ ਸੀ, ਜਿਹਨੂੰ ਦੋ ਛੜੀਆਂ ਨਾਲ ਵਜਾਇਆ ਜਾਂਦਾ ਸੀ। ਬੱਚੇ ਬੜੇ ਸ਼ੌਕ ਨਾਲ ਇਹਨੂੰ ਵਜਾਉਂਦੇ। ਪੂਰੇ ਪਿੰਡ ਵਿੱਚ ਆਵਾਜ਼ ਜਾਂਦੀ ਤੇ ਰਮਜ਼ਾਨ ਦੀ ਆਮਦ ਦਾ ਪਤਾ ਲੱਗ ਜਾਂਦਾ। ਸਹਿਰੀ ਦਾ ਟਾਈਮ ਖਤਮ ਹੋਣ ਤੇ ਅਫਤਾਰੀ ਦੇ ਟਾਈਮ ਇਹ ਨਗਾਰਾ ਰੋਜ਼ ਵਜਾਇਆ ਜਾਂਦਾ ਸੀ। ਸ਼ਹਿਰਾਂ ਦੀਆਂ ਮਸਜਿਦਾਂ ਵਿੱਚ ਸਪੀਕਰਾਂ 'ਤੇ ਚੰਨ ਨਜ਼ਰ ਆਉਣ ਦਾ ਐਲਾਨ ਹੁੰਦਾ। ਸਹਿਰੀ ਤੇ ਅਫਤਾਰੀ ਦੇ ਵਕਤ ਰੌਣਕ ਦਾ ਸਮਾਂ ਹੁੰਦਾ ਸੀ। ਮਸਜਿਦਾਂ ਵਿੱਚੋਂ ਐਲਾਨ ਹੁੰਦਾ, ਰੋਜ਼ੇਦਾਰੋ, ਅੱਲਾ ਨਬੀ ਦੇ ਪਿਆਰੋ, ਸਹਿਰੀ ਦਾ ਟਾਈਮ ਹੋ ਗਿਆ ਹੈ। ਸਹਿਰੀ ਦੇ ਵਕਤ ਕਈ ਲੋਕ ਪੀਪਾ ਵਜਾ ਕੇ ਲੋਕਾਂ ਨੂੰ ਜਗਾਉਣ ਆਉਂਦੇ, ਕਈ ਢੋਲ ਵਜਾਉਂਦੇ। ਸਾਡੇ ਇਲਾਕੇ ਵਿੱਚ ਦੋ ਭਾਈ ਹਰ ਰਾਤ ਨਾਤ ਪੜ੍ਹਦੇ ਆਉਂਦੇ ਸਨ। ਇਹ ਨਾਤ ਯਾਦ ਕਰਕੇ ਅੱਜ ਵੀ ਉਹ ਮੰਜ਼ਰ ਸਾਹਮਣੇ ਆ ਜਾਂਦਾ ਹੈ। ਸਾਡੇ ਆਕਾ ਨਬੀ ਮੁਸਤਫਾ ਨੇ, ਮਦੀਨੇ ਵਾਲੇ ਸ਼ਾਹ ਨੇ ਇਸ਼ਾਰੇ ਨਾਲ ਚੰਨ ਤੋੜਿਆ। ਉਸ ਦੌਰ ਵਿੱਚ ਸਹਿਰੀ ਤੇ ਇਫਤਾਰੀ ਦਾ ਇਸ ਤਰ੍ਹਾਂ ਇਤਮਾਮ ਨਹੀਂ ਹੁੰਦਾ ਸੀ ਜਿਵੇਂ ਅੱਜ ਕੱਲ੍ਹ ਦਸਤਰਖਾਨ ਵੰਨ ਸੁਵੰਨੀਆਂ ਚੀਜ਼ਾਂ ਨਾਲ ਭਰ ਲਏ ਜਾਂਦੇ ਨੇ। ਪਰ ਉਸ ਜ਼ਮਾਨੇ ਵਿੱਚ ਅਫਤਾਰੀ ਬੜੀ ਸਾਦਾ ਹੁੰਦੀ ਸੀ। ਖਜੂਰ ਨਾ ਮਿਲਦੀ ਤਾਂ ਨਮਕ ਜਾਂ ਪਾਣੀ ਨਾਲ ਰੋਜ਼ਾ ਅਫਤਾਰ ਕਰ ਲਿਆ ਜਾਂਦਾ। ਸਾਲਣ, ਅਚਾਰ ਜਾਂ ਚਟਨੀ ਨਾਲ ਰੋਟੀ ਖਾ ਲਈ ਜਾਂਦੀ। ਕਿਸੇ ਦਿਨ ਪਕੌੜੇ ਬਣਾ ਲਏ ਜਾਂਦੇ। ਮੌਸਮ ਮੁਤਾਬਕ ਦੁੱਧ, ਚਾਹ ਜਾਂ ਲੱਸੀ ਦਾ ਇਸਤੇਮਾਲ ਕੀਤਾ ਜਾਂਦਾ। ਉਹਦੇ ਗੁਜ਼ਰਨ ਦਾ ਪਤਾ ਹੀ ਨਾ ਲੱਗਦਾ ਤੇ ਈਦ ਦੀ ਤਿਆਰੀ ਸ਼ੁਰੂ ਹੋ ਜਾਂਦੀ। ਬਾਜ਼ਾਰ ਵਿੱਚ ਈਦ ਕਾਰਡ ਦੇ ਸਟਾਲ ਲੱਗ ਜਾਂਦੇ। ਅੱਜ ਕੱਲ੍ਹ ਤਾਂ ਵਟਸਐਪ 'ਤੇ ਈਦ ਮੁਬਾਰਕ ਦੇ ਮੈਸੇਜ ਭੇਜੇ ਜਾਂਦੇ ਨੇ, ਪਰ ਉਸ ਦੌਰ ਵਿੱਚ ਡਾਕ ਦੇ ਜ਼ਰੀਏ ਈਦ ਕਾਰਡ ਭੇਜੇ ਜਾਂਦੇ ਸੀ। ਅੱਜ ਕੱਲ੍ਹ ਤਾਂ ਬਾਜ਼ਾਰ ਵਿੱਚ ਸ਼ਾਪਿੰਗ ਕਰਨ ਜ਼ਿਆਦਾਤਰ ਔਰਤਾਂ ਹੀ ਜਾਂਦੀਆਂ ਨੇ, ਪਰ ਉਸ ਜ਼ਮਾਨੇ ਵਿੱਚ ਮਰਦ ਤੋਂ ਬਗੈਰ ਇਕੱਲੀ ਔਰਤ ਦਾ ਬਾਜ਼ਾਰ ਜਾਣ ਦਾ ਰਿਵਾਜ ਨਹੀਂ ਸੀ। ਉਦੋਂ ਨਵੇਂ ਕੱਪੜੇ ਸਾਲ ਵਿੱਚ ਇੱਕ ਵਾਰੀ ਈਦ ਦੇ ਮੌਕੇ 'ਤੇ ਬਣਾਏ ਜਾਂਦੇ ਸੀ। ਈਦ ਤਾਂ ਹਮੇਸ਼ਾ ਬੱਚਿਆਂ ਦੀ ਹੁੰਦੀ ਹੈ। ਬੱਚੇ ਬੜੇ ਸ਼ੌਕ ਨਾਲ ਇੱਕ ਦੂਜੇ ਨੂੰ ਨਵੇਂ ਕੱਪੜੇ ਤੇ ਸ਼ੂਜ਼ ਵਿਖਾਉਂਦੇ। ਕੁੜੀਆਂ ਰੰਗ ਬਰੰਗੀਆਂ ਚੂੜੀਆਂ ਪਵਾਉਂਦੀਆਂ ਤੇ ਹੱਥਾਂ 'ਤੇ ਮਹਿੰਦੀ ਲਾਉਂਦੀਆਂ। ਚਾਂਦ ਰਾਤ ਨੂੰ ਬੜੀ ਰੌਣਕ ਹੁੰਦੀ ਸੀ। ਸ਼ਾਮ ਨੂੰ ਛੱਤ 'ਤੇ ਚੜ੍ਹ ਕੇ ਈਦ ਦਾ ਚੰਨ ਵੇਖਿਆ ਜਾਂਦਾ। ਅੱਜ ਕੱਲ੍ਹ ਤੇ ਟੀਵੀ, ਸੋਸ਼ਲ ਮੀਡੀਆ ਰਾਹੀਂ ਈਦ ਦੇ ਚੰਨ ਦਾ ਐਲਾਨ ਹੁੰਦਾ ਹੈ, ਪਰ ਉਦੋਂ ਲੋਕ ਆਪ ਚੰਨ ਵੇਖਦੇ। ਮਸਜਿਦਾਂ ਵਿੱਚ ਨਗਾਰਾ ਵਜਾ ਕੇ ਜਾਂ ਸਪੀਕਰ 'ਤੇ ਈਦ ਦਾ ਐਲਾਨ ਹੁੰਦਾ ਸੀ। ਈਦ ਵਾਲੇ ਦਿਨ ਸੁਬਹ ਹਰ ਘਰ ਵਿੱਚ ਖੀਰ ਜਾਂ ਸੇਵੀਆਂ ਪਕਾ ਕੇ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਭੇਜੀ ਜਾਂਦੀ, ਨਾਲ ਈਦੀ ਵੀ ਦਿੱਤੀ ਜਾਂਦੀ। ਮਰਦ ਤੇ ਬੱਚੇ ਨਵੇਂ ਕੱਪੜੇ ਪਾ ਕੇ ਈਦ ਪੜ੍ਹਨ ਜਾਂਦੇ। ਈਦ ਦੀ ਨਮਾਜ਼ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਗਲੇ ਮਿਲਦੇ। ਈਦ ਪੜ੍ਹ ਕੇ ਘਰ ਵਾਪਸ ਆ ਕੇ ਬੱਚਿਆਂ ਨੂੰ ਈਦੀ ਦਿੱਤੀ ਜਾਂਦੀ। ਅੱਜ ਤੇ 500 ਜਾਂ 1000 ਦੀ ਈਦੀ ਵੀ ਥੋੜ੍ਹੀ ਲੱਗਦੀ ਹੈ, ਪਰ ਉਦੋਂ 10-20 ਰੁਪਏ ਲੈ ਕੇ ਬੱਚੇ ਖੁਸ਼ ਹੋ ਜਾਂਦੇ ਸੀ। ਅੱਜ ਕੱਲ੍ਹ ਤਾਂ ਈਦ ਦਾ ਦਿਨ ਮੋਬਾਈਲ 'ਤੇ ਇੱਕ ਦੂਜੇ ਨੂੰ ਈਦ ਮੁਬਾਰਕ ਦੇ ਮੈਸੇਜ ਭੇਜ ਕੇ ਸੌਂ ਕੇ ਗੁਜ਼ਾਰਿਆ ਜਾਂਦਾ ਹੈ, ਪਰ ਉਸ ਦੌਰ ਵਿੱਚ ਲੋਕ ਈਦ ਦਾ ਦਿਨ ਰਿਸ਼ਤੇਦਾਰਾਂ ਨੂੰ ਮਿਲਣ ਵਿੱਚ ਗੁਜ਼ਾਰਦੇ, ਇੱਕ ਦੂਜੇ ਨਾਲ ਗੱਪ-ਸ਼ੱਪ ਲਾਉਂਦੇ। ਖ਼ਾਸ ਤੌਰ 'ਤੇ ਬੱਚੇ ਆਪਣੇ ਹਮ ਉਮਰ ਬੱਚਿਆਂ ਨਾਲ ਖੂਬ ਮਸਤੀਆਂ ਕਰਦੇ ਸਨ। ईद का दिन है गले हमको लगा कर मिल गए, रस्म दुनिया भी है, मौका भी है, दस्तूर भी है। ਮੀਡੀਆ ਨੇ ਅੱਜ ਦੁਨੀਆ ਨੂੰ ਗਲੋਬਲ ਵਿਲੇਜ ਬਣਾ ਦਿੱਤਾ ਹੈ, ਪਰ ਇਸ ਤਰੱਕੀ ਨੇ ਸਾਡੇ ਸਮਾਜ ਦੀਆਂ ਰਸਮਾਂ ਰੀਤਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਸਾਡਾ ਸਮਾਜ ਸਾਦਗੀ, ਭਾਈਚਾਰੇ, ਪਿਆਰ ਮੁਹੱਬਤ ਤੋਂ ਮਹਿਰੂਮ ਹੋ ਰਿਹਾ ਹੈ ਤੇ ਪਤਾ ਨਹੀਂ ਇਹ ਤਰੱਕੀ ਸਾਨੂੰ ਹੋਰ ਕਿਹੜੀਆਂ ਸਮਾਜੀ ਅੱਛਾਈਆਂ ਤੋਂ ਦੂਰ ਕਰ ਦੇਵੇਗੀ। ਲੱਗਦਾ ਹੈ ਅਸੀਂ ਉਹ ਆਖਰੀ ਪੀੜ੍ਹੀ ਹੋਵਾਂਗੇ ਜਿਨ੍ਹਾਂ ਪੁਰਾਣਾ ਖੂਬਸੂਰਤ ਦੌਰ ਵੇਖਿਆ ਤੇ ਉਹਨੂੰ ਯਾਦ ਰੱਖਿਆ। ਸਾਡੀ ਨਵੀਂ ਨਸਲ ਤਾਂ ਜ਼ਮਾਨੇ ਕੇ ਅੰਦਾਜ਼ ਬਦਲੇ ਗਏ ਦਾ ਸ਼ਿਕਾਰ ਹੋ ਕੇ ਨਵੇਂ ਰੰਗ ਵਿੱਚ ਰੰਗੀ ਜਾਵੇਗੀ। ਮੇਰੇ ਦਿਲ ਦੀ ਆਏ ਹੋ ਦੁਆਵਾਂ